ਕੈਨੇਡਾ ਅਮਰੀਕਾ ਬਾਹਰਲੇ ਦੇਸ਼ਾਂ ਦੀ ਫੰਡਿੰਗ ਤੇ ਪੰਜਾਬ ਵਿੱਚ ਇਸ ਵੇਲੇ ਸਰਕਾਰ ਬਣੀ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਕਿਹਦੀ ਬਣੀ ਆ, ਉਹਨਾਂ ਨੇ ਕੀ ਵਾਅਦੇ ਕੀਤੇ ਸੀਗੇ, ਕਿੰਨੇ ਮੁੰਡੇ ਨਸ਼ਿਆਂ ਨਾਲ ਮਰਦੇ ਉੱਥੇ, ਕਿੰਨਾ ਕੁ ਨਸ਼ਾ ਬੰਦ ਹੋ ਗਿਆ ਉੱਥੇ, ਕਿੰਨੀ ਕੁ ਕਰਪਸ਼ਨ ਬੰਦ ਹੋ ਗਈ, ਕਿੰਨੇ ਕੁ ਗਲਤ ਕੰਮ ਬੰਦ ਹੋ ਗਏ। ਹੋਇਆ ਕੁਛ ਬੰਦ? ਜ਼ਿਆਦਾ ਰੱਜਿਆ ਬੰਦਾ ਹਾਲੇ ਘੱਟ ਖਾਊਗਾ, ਨਵੇਂ ਭੁੱਖੇ ਨੇ ਤਾਂ ਜ਼ਿਆਦਾ ਖਾਣਾ ਆ। ਸੋ ਇਹ ਵੀ ਕਹਿ ਸੀਗਾ ਕਿ ਇਹਨੂੰ ਕੋਈ ਤੁਸੀਂ ਤਿੱਖਾ ਸਵਾਲ ਨਾ ਪੁੱਛਿਓ, ਮੈਂ ਵੀ ਤੁਹਾਨੂੰ ਦੱਸ ਦਿੰਦਾ। ਅੱਛਾ, ਪਹਿਲਾਂ ਤਿਆਰ ਕਰਕੇ ਕਰੀ ਜਾਂਦੇ ਆ ਵੀ ਪ੍ਰੋਟੈਸਟ ਅਸੀਂ ਉਹ ਕਿਹੜਾ ਕਿ ਲੰਗਰ ਥੋੜੀ ਛਕਣਾ ਹੈ। ਪ੍ਰੋਟੈਸਟ ਤੋਂ ਪਹਿਲਾਂ ਇੱਥੇ ਬੰਦਿਆਂ ਨੂੰ ਗਾਈਡਲਾਈਨਸ ਗਈਆਂ ਸੀਗੀਆਂ ਕਿ ਤੁਸੀਂ ਡੇਵ ਕਟੋਜੀ ਨੂੰ ਸਵਾਲ ਇਦਾਂ ਦੇ ਪੁੱਛ ਕੇ ਜਾਂ ਉਹਦੀ ਅਗੇਂਸਟ ਕੁਛ ਕਹਿ ਕੇ ਉਹਨੂੰ ਗੁੱਸੇ ਨਾ ਕਰ ਦਿਓ ਤਾਂ ਕਿ ਉਹ ਬਿੱਲ ਪਾਸ ਕਰ ਦੇਵੇ। ਇਹ ਗੱਲ ਮੇਰੇ ਕੋਲ ਰਿਟਰਨ ਵਿੱਚ ਪਈ ਹੈ, ਜੇ ਕਿਸੇ ਨੇ ਮੇਰੇ ਕੋਲ ਦੇਖਣੀ ਹੋਵੇ ਤਾਂ ਦੇਖ ਲਵੇ ਆ ਕੇ। 2000 ਬੰਦਾ ਇਕੱਠਾ ਹੋ ਗਿਆ ਨਾ 1500 ਇੱਥੇ, ਤਾਂ ਕੱਲ੍ਹ ਨੂੰ ਅਸੀਂ ਇਹਨਾਂ ਨੂੰ ਡਿਚ ਕਰਕੇ ਤਾਂ ਅਸੀਂ ਆਪਣਾ ਪੋਲੀਟੀਕਲ ਮਾਈਲੇਜ ਲੈਣਾ ਸ਼ੁਰੂ ਕਰ ਦਈਏ, ਸਾਡੇ ਦੁਰਫਿੱਟੇ ਲਾਉਣ ਦੇ ਆ। ਤੁਹਾਨੂੰ ਇਹ ਵੀ ਦੱਸ ਦਿੰਦਾ ਕਿ ਸਾਨੂੰ ਆਫਰ ਆਈ ਸੀਗੀ, ਮੈਂ ਅੱਜ ਇਸ ਗੱਲ ਦੀ ਕਿ ਸਾਨੂੰ ਆ ਕੇ ਜੀ ਡੇਵ ਕਟੋਜੀ ਨੂੰ ਉਹਦੇ ਆਫਿਸ ਵਿੱਚ ਮਿਲੋ। ਅੱਛਾ, ਪ੍ਰੋਟੈਸਟ ਕਰਨ ਤੋਂ ਪਹਿਲਾਂ? ਪ੍ਰੋਟੈਸਟ ਤੋਂ ਪਹਿਲਾਂ ਪਰਸੋਂ ਆਈ ਸੀਗੀ। ਮੈਂ ਨਹੀਂ ਆਉਣਾ, ਨਾ ਅਸੀਂ ਆ ਰਹੇ, ਨਾ ਅਸੀਂ ਗੱਲ ਕਰਨੀ। ਉਹਨੂੰ ਕਹੋ ਹੀ ਇਜ਼ ਇਨਵਾਈਟਡ, ਪ੍ਰੋਟੈਸਟ 'ਤੇ ਆਵੇ, ਜਿਹੜੀ ਗੱਲ ਰੱਖਣੀ ਲੋਕਾਂ ਸਾਹਮਣੇ ਆ ਕੇ ਰੱਖੇ, ਤੇ ਜੋ ਕਹਿਣਾ ਉੱਥੇ ਕਵੇ, ਉੱਥੇ ਸਵਾਲ ਜਵਾਬ ਕਰਾਂਗੇ। ਅਸੀਂ ਉਹਦੇ ਆਫਿਸ ਵਿੱਚ ਆ ਕੇ ਨਹੀਂ ਮਿਲਣਾ ਉਹਨੂੰ। ਸਤਿ ਸ਼੍ਰੀ ਅਕਾਲ, ਪੰਜਾਬੀ ਰੇਡੀਓ USA ਦੇ ਉੱਤੇ ਆਪ ਸਭ ਦਾ ਇੱਕ ਵਾਰੀ ਫੇਰ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਇਸ ਟਾਈਮ ਕੈਪੀਟਲ ਬਿਲਡਿੰਗ ਦੇ ਬਾਹਰ, ਸੈਕਰਾਮੈਂਟੋ ਦੇ ਬਾਹਰ ਆ, ਜਿੱਥੇ ਇੱਕ ਬਹੁਤ ਵੱਡਾ ਰੋਸ ਪ੍ਰਦਰਸ਼ਨ ਸੈਨੇਟ ਬਿੱਲ 553 ਦੇ ਉਲਟ ਜਿਹੜਾ ਹੋਇਆ। ਵਨ ਆਫ ਦਾ ਆਰਗੇਨਾਈਜ਼ਰਸ ਉਹਨਾਂ ਦੇ ਵਿੱਚੋਂ ਆਪਣੇ ਨਾਲ ਇਸ ਟਾਈਮ ਜਸਕਰਨ ਸਿੰਘ ਸੋਤਾ ਭਾਜੀ ਆਪਣੇ ਨਾਲ ਜੁੜੇ ਆ, ਜੋ ਕਿ ਆਪਣੇ ਨਾਲ ਕਈ ਦਿਨਾਂ ਤੋਂ ਰੇਡੀਓ ਤੇ ਆ ਕੇ ਜਾਣਕਾਰੀਆਂ ਦੇ ਰਹੇ ਸੀਗੇ। ਜਸਕਰਨ ਭਾਜੀ ਸਤਿ ਸ਼੍ਰੀ ਅਕਾਲ, ਸਵਾਗਤ। ਸਤਿ ਸ਼੍ਰੀ ਅਕਾਲ ਵੀਰ, ਸਤਿ ਸ਼੍ਰੀ ਅਕਾਲ ਰਾਜਕਰਨਵੀਰ ਸਿੰਘ, ਬਹੁਤ ਬਹੁਤ ਮਿਹਰਬਾਨੀ। ਕੈਮਰੇ ਦੇ ਪਿੱਛੇ ਆਪਣੇ ਜੀਤ ਭਾਜੀ, ਥੈਂਕ ਯੂ ਸੋ ਮਚ, ਬਹੁਤ ਬਹੁਤ ਮਿਹਰਬਾਨੀ ਭਾਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੇ ਗੱਲਬਾਤ ਕਰਦੇ ਆ ਅੱਜ ਦਾ ਜਿਹੜਾ ਇਹ ਪ੍ਰਦਰਸ਼ਨ ਦੇਖ ਕੇ ਸੈਂਕੜਿਆਂ ਤੋਂ ਹਜ਼ਾਰ ਤੱਕ ਜਿਹੜੇ ਆ ਲੋਕਾਂ ਦਾ ਇਕੱਠ ਹੋਇਆ, ਦੂਰੋਂ ਜਿਹੜੇ 300 400 ਮੀਲ ਵੀ ਗੱਡੀ ਡਰਾਈਵ ਕਰਕੇ ਜਿਹੜੇ ਪਹੁੰਚੇ। ਕਿੱਦਾਂ ਦਾ ਇਕੱਠ ਰਿਹਾ? ਜ਼ਿੰਦਾਬਾਦ ਭਾਜੀ, ਵਾਹਿਗੁਰੂ ਨੇ ਏਡੀ ਕੁ ਕਿਰਪਾ ਕੀਤੀ ਆ। ਮੈਂ ਤੁਹਾਨੂੰ ਦੱਸਦਾ ਕਿ ਇੱਕ ਤਾਂ ਤੁਹਾਡੀਆਂ ਐਕਸਪੈਕਟੇਸ਼ਨਸ ਤੋਂ ਉੱਚਾ ਜਾਣਾ ਹੁੰਦਾ ਨਾ, ਇਹ ਤਾਂ ਮਤਲਬ ਜਿੱਦਾਂ ਅੱਜ ਕੱਲ੍ਹ ਦੇ ਨਿਆਣੇ ਕਹਿੰਦੇ ਨਾ ਕਿ ਉਹ ਇੱਕ ਕਹਿੰਦੇ ਹੁੰਦੇ, ਇਹ ਤਾਂ ਆਂਤੇ ਨੇ ਕੋਈ ਲਫ਼ਜ਼ ਯੂਜ਼ ਕਰਦੇ ਹੁੰਦੇ ਆ ਵੀ ਉਹ ਮੈਨੂੰ ਲਫ਼ਜ਼ ਚੇਤਾ ਭੁੱਲ, ਨਵਾਂ ਸਲੈਂਗ ਹੈ ਆਪਣੇ ਅੱਜ ਕੱਲ੍ਹ ਦੇ ਬੱਚਿਆਂ ਦਾ। ਇਹ ਤਾਂ ਜਿੱਦਾਂ ਵਾਹਿਗੁਰੂ ਨੇ ਏਡੀ ਕਿਰਪਾ ਕੀਤੀ ਆ, ਗੁਰੂ ਨਾਨਕ ਪਾਤਸ਼ਾਹ ਗੁਰੂ ਰਾਮਦਾਸ ਨੇ, ਕਿ ਅਸੀਂ ਐਕਸਪੈਕਟ ਨਹੀਂ ਕੀਤਾ ਵੀ ਇੱਥੇ ਬੰਦਾ 1500 2000 ਹੋ ਜਾਊਗਾ। ਜਦੋਂ ਆਪਾਂ ਬੁੱਕ ਕੀਤੀ ਆ ਇਹ ਜਗ੍ਹਾ, ਆਪਾਂ ਇਵੈਂਟ, ਇਹ ਉਹ ਕਹਿੰਦੇ ਸੀ 200 ਹੋ ਵੀ ਜਾਊਗਾ ਕਿ 50 ਕੇ ਰਹਿ ਜਾਣੇ ਆ। ਮੈਂ ਕਿਹਾ ਨਹੀਂ, 200 ਤਾਂ ਕਰ ਲਵਾਂਗੇ। ਸੋ ਜਦੋਂ ਆ ਸਾਰਾ ਅਸੀਂ ਸੈਕਰਾਮੈਂਟੋ ਕੈਪੀਟਲ ਹਿੱਲ ਬਿਲਡਿੰਗ ਦੀ ਵੈਸਟ ਸਾਈਡ ਆਪਾਂ ਭਰੀ ਦੇਖੀ ਸਾਰੀ, ਤਾਂ ਬੰਦਾ ਆਲਮੋਸਟ 1500-1800 ਤੋਂ ਉੱਪਰ ਸੀਗਾ। ਔਰ ਸਾਰੇ ਪੰਜਾਬੀ ਰੇਡੀਓ USA ਤੋਂ ਸੱਦਾ ਦਿੱਤਾ ਆ, ਆਪਣੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ, ਆਪਣੀਆਂ NGO ਤੋਂ ਉੱਪਰ ਉੱਠ ਕੇ। ਸਵੇਰੇ 6 ਵਜੇ ਮੈਨੂੰ ਪਹਿਲੀ ਕਾਲ ਆਈ ਸੀਗੀ LA ਤੋਂ ਚੱਲੇ ਹੋਏ ਬੰਦਿਆਂ ਦੀ ਕਿ ਜਸਕਰਨ ਸਿੰਘ ਜੀ, ਮੈਂ ਉੱਠਿਆ, ਮੈਂ ਉਦੋਂ ਪਾਠ ਕਰਨ ਲੱਗਾ ਸੀਗਾ। ਮੈਨੂੰ ਕਹਿੰਦੇ ਜੀ, ਮੈਂ ਕਿਹਾ ਭਾਜੀ ਹਾਂਜੀ, ਅਸੀਂ ਜੀ ਕਹਿੰਦੇ ਬੇਕਰਸਫੀਲਡ ਪਹੁੰਚ ਗਏ ਆ। ਆਵਾਜ਼ ਮੈਂ ਕਿਹਾ ਯਾਰ, ਜਿਹੜੇ ਬੰਦੇ ਹੈਰਾਨ ਹੋ ਗਏ ਕਿ 4:30 ਵਜੇ ਬੰਦੇ ਤੁਰੇ ਹੋਣਗੇ। ਉਹਨਾਂ ਵਿੱਚੋਂ ਇੱਕ ਅੰਕਲ ਸੀਗੇ ਅੰਮ੍ਰਿਤ ਸਿੰਘ ਹੁਣੀ, ਡਾਕਟਰ, ਉਹਨਾਂ ਨੇ 2 ਲਫ਼ਜ਼ ਵੀ ਕਹੇ ਆਪਣੇ ਲਈ ਇੱਥੇ। ਸੋ ਇਹ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ ਭਾਜੀ। ਬਿਲਕੁਲ। ਜਸਕਰਨ ਭਾਜੀ, ਬਿੱਲ ਦਾ ਆਥਰ ਡੇਵ ਕਟੋਜੀ ਵੀ ਆਇਆ, ਉਹਨੇ ਜਿਹੜੀ ਗੱਲ ਕੀਤੀ ਮੈਨੂੰ ਤਾਂ ਮਾੜੀ ਲੱਗੀ। ਹੁਣ ਮੈਨੂੰ ਪਤਾ ਨਹੀਂ ਬਾਕੀਆਂ ਨੇ ਕਿੱਦਾਂ ਲਿਆ। ਉਹ ਬੇਸਿਕਲੀ ਸਾਨੂੰ ਅਨਪੜ੍ਹ ਗਵਾਰ ਸਮਝਦਾ, ਕੌਨਸਪੀਰੇਸੀ ਥਿਊਰਿਸਟ ਕਹਿਣ ਦੀ ਗੱਲ ਕਰ ਰਿਹਾ ਹੈ। ਫਿਰ ਕੁਝ ਕਹਿੰਦੇ ਵੀ ਤੁਹਾਨੂੰ ਐਜੂਕੇਟ ਕਰਨਗੇ। ਆਪਣੇ ਕੀ ਲੋਕਾਂ ਨੂੰ ਕੁਝ ਪਤਾ ਹੀ ਨਹੀਂ ਲੱਗਦਾ? ਅਸੀਂ ਬੇਵਕੂਫ ਸੀਗੇ ਸਾਰੇ ਜਣੇ ਜਿਹੜੇ ਇੰਨੇ ਇਕੱਠੇ ਹੋਏ। ਉਹਦੀ ਜਿਹੜੀ ਭਾਜੀ ਆਪਣੇ ਰਾਜਕਰਨਵੀਰ ਸਟੇਟਮੈਂਟ ਸੀਗੀ ਨਾ, ਸਭ ਤੋਂ ਪਹਿਲਾਂ ਤਾਂ ਜਿਹੜਾ ਬਿੱਲ ਹੈ ਨਾ, ਜਦੋਂ ਉਹਨੇ ਸਾਰੀਆਂ ਉਹਦੀਆਂ ਮੱਦਾਂ ਪੜ੍ਹੀਆਂ, ਮੁੜ ਕੇ ਆਪਣੇ ਕੁਐਸਚਨ ਆਨਸਰ ਹੋਏ ਸਾਰਿਆਂ ਦੇ, 80% ਇਟ ਵਾਸ ਕੰਟਰਾਡਿਕਟਰੀ। ਪੰਜਾਬੀ 'ਚ ਉਹਨੂੰ ਆਪਾਂ ਕਹਿ ਦਿੰਦੇ ਆਪਾ ਵਿਰੋਧੀ। ਉਹਦੇ ਆਪਣੇ ਸਵਾਲਾਂ ਦੇ ਜਵਾਬ ਆਪਾ ਵਿਰੋਧੀ ਸੀਗੇ। ਉਹ ਜੋ ਲਿਖਿਆ ਸੀਗਾ, ਉਹ ਜੇ ਲਿਖਿਆ ਉਹ ਕਹਿ ਰਿਹਾ, ਆਪਣੇ ਬੰਦੇ ਉਸ ਵੇਲੇ ਚਾ ਕੇ ਮੂਹਰੇ ਕਰ ਦਿੰਦੇ ਸੀਗੇ। ਉਹਨਾਂ ਨੇ ਉਹਦਾ ਬਿੱਲ ਨਾਲ ਲੈ ਕੇ ਆਏ ਸੀਗੇ। ਉਹਨੂੰ ਕਹਿੰਦੇ ਈਵਨ ਤੋਂ ਮੈਨੂੰ ਇੱਕ ਪਿੱਛੇ ਬੰਦੇ ਨੇ ਆਪਣਾ ਫੋਨ ਫੜਾਇਆ, ਮੁੰਡਾ ਰੈਡਿੰਗ ਤੋਂ ਸੀਗਾ ਬਾਲ, ਉਹ ਕਹਿੰਦਾ ਵੀ ਅੰਕਲ ਜੀ ਪੁੱਛਿਓ ਉਹਨਾਂ ਨੂੰ 12 ਉਹਦਾ SB 553 ਦੀ ਨੰਬਰ 12 ਮੈਂ ਦਿਖਾਇਆ ਜਾ ਕੇ ਵੀ ਤੁਸੀਂ ਹੁਣੇ ਕਹਿੰਦੇ ਕਿ ਤੁਹਾਨੂੰ ਸਿਕਿਉਰਿਟੀ ਪਰਸਨਲ ਚਾਹੀਦਾ ਨੀਗਾ ਹੈਗਾ, ਆਹ ਤੂੰ 12 ਨੰਬਰ 'ਚ ਕੀ ਲਿਖਿਆ ਆ? ਉਹ ਹਾਂ ਦਿਸ ਐਂਡ ਦੈਟ। ਫਿਰ ਉਹੀ ਕੰਟਰਾਡਿਕਟਰੀ ਚੀਜ਼ ਹੋ ਗਈ ਨਾ ਉੱਥੇ, ਆਪਾਂ ਵਿਰੋਧੀ ਹੋ ਗਏ ਕਿ ਤੁਸੀਂ ਬਿੱਲ 'ਚ ਲਿਖਿਆ ਕਿ ਚਾਹੀਦਾ, ਹੁਣ ਤੂੰ ਮੈਨੂੰ ਕਹਿਣ ਡਿਆ ਜ਼ਰੂਰੀ ਨਹੀਂ ਹੈਗਾ, ਇਹ ਯੂ ਵਿਲ ਬੀ ਦਾ ਡੈਜ਼ਿਗਨੇਟਡ। ਨਾਲੇ ਦੇਖੋ, ਇਹ ਮੋਦੀ ਵਾਲੀ ਗੱਲ ਕੀਤੀ ਇਹਨੇ ਵੀ, ਕਹਿੰਦਾ ਵੀ ਮੈਂ ਸਮਝਾ ਨਹੀਂ ਸਕਿਆ ਸੀ ਕਿਸਾਨਾਂ ਨੂੰ। ਇਹ ਹੁਣ ਕਹਿੰਦਾ ਵੀ ਅੱਛਾ, ਨਾਲੇ ਕਹਿੰਦਾ ਸਭ ਕੁਝ ਵਧੀਆ, ਨਾਲੇ ਕਹਿੰਦਾ ਮੈਂ ਬਿੱਲ ਦੀ ਲੈਂਗੁਏਜ ਅਮੈਂਡ ਕਰਨ ਨੂੰ ਤਿਆਰ ਹਾਂ। ਐਗਜ਼ੈਕਟਲੀ। ਉਹਦੇ ਵਿੱਚ ਕੀ ਹੋਇਆ ਕਿ ਜਦੋਂ ਮੇਰਾ ਉਹਨੂੰ ਕੁਐਸਚਨ ਇਹ ਸੀਗਾ ਕਿ ਜਦੋਂ ਜਿਹੜੇ ਸਟੋਰ 24 ਘੰਟੇ ਖੁੱਲ੍ਹੇ ਰਹਿੰਦੇ ਆ, ਦੈਟ ਮੀਨਸ ਕਿ ਸਾਨੂੰ 3 ਸਿਕਿਉਰਿਟੀ ਪਰਸਨਲ ਹਾਇਰ ਕਰਨੇ ਪੈਣਗੇ। ਉਹਦਾ ਨਹੀਂ, ਯੂ ਵਿਲ ਬੀ ਦਾ ਡੈਜ਼ਿਗਨੇਟਡ ਵਨ।
ਮੈਂ ਤਾਂ 4 ਘੰਟੇ ਸਟੋਰ ਤੇ ਲੱਗੇ ਘਰ ਜਾ ਕੇ ਬਹਿ ਗਿਆ। ਜੇ ਪਿੱਛੋਂ ਕੁਝ ਜੇ ਪਿੱਛੋਂ ਕੁਛ ਵੀ ਜਦ ਮੈਂ ਘਰੋਂ ਆ ਕੇ ਕਹੂੰਗਾ ਬੰਦੇ ਨੂੰ ਫੜ ਕੇ ਰੱਖੋ, ਮੈਂ ਆ ਕੇ ਇਹਨੂੰ ਕਰਦਾ ਕਿਉਂਕਿ ਮੈਂ ਡੈਜ਼ਿਗਨੇਟਡ ਪਰਸਨਲ ਆ। ਉਹ ਇਹ ਗੱਲਾਂ ਜਿਹੜੀਆਂ ਸੀਗੀਆਂ, ਉਹ ਬੰਦਾ ਆਪਣਾ ਇੱਥੇ ਬਿੱਲ ਦਾ ਪੱਖ ਜ਼ਰੂਰ ਰੱਖਣ ਆਇਆ ਸੀਗਾ, ਪਰ ਉਹਨੂੰ ਐਕਸਪੈਕਟੇਸ਼ਨ ਜਿਹੜੀ ਉਹਦੀ ਸੀਗੀ ਕਿ ਮੈਨੂੰ ਕਿਸੇ ਨੇ ਪੁੱਛਣਾ ਨਹੀਂਗਾ। ਆਪਣੇ ਬੰਦੇ ਜਿਹੜੇ ਉਹਨੂੰ ਨਾਲ ਲੈ ਕੇ ਆਏ ਸੀਗੇ, ਉਹਨਾਂ ਨੂੰ ਸੀਗਾ, ਉਹਨਾਂ ਨੇ ਸਾਨੂੰ ਇਹ ਵੀ ਕਿਹਾ ਸੀਗਾ ਕਿ ਇਹਨੂੰ ਕੋਈ ਤੁਸੀਂ ਤਿੱਖਾ ਸਵਾਲ ਨਾ ਪੁੱਛਿਓ। ਮੈਂ ਵੀ ਤੁਹਾਨੂੰ ਦੱਸ ਦਿੰਦਾ। ਅੱਛਾ, ਪਹਿਲਾਂ ਤਿਆਰ ਕਰਕੇ ਕਰੀ ਜਾਂਦੇ ਆ ਵੀ ਪ੍ਰੋਟੈਸਟ ਤੇ ਅਸੀਂ ਉਹ ਕਿਹੜਾ ਕਿ ਲੰਗਰ ਥੋੜੀ ਛਕਣਾ ਹੈ। ਪ੍ਰੋਟੈਸਟ ਤੋਂ ਪਹਿਲਾਂ ਕੁਝ ਬੰਦਿਆਂ ਨੂੰ ਇਹ ਗਾਈਡਲਾਈਨਸ ਦਿੱਤੀਆਂ ਗਈਆਂ ਸੀਗੀਆਂ। ਚਲੋ ਮੈਂ ਇਸ ਵੇਲੇ ਟੀਵੀ ਤੇ ਆ, ਮੈਂ ਰੇਡੀਓ ਤੇ ਆ, ਮੈਂ ਇਹ ਗੱਲਾਂ ਨਾਂ ਨਹੀਂ ਲੈਂਦਾ ਕਿਸੇ ਦਾ। ਇੱਥੇ ਬੰਦਿਆਂ ਨੂੰ ਗਾਈਡਲਾਈਨਸ ਗਈਆਂ ਸੀਗੀਆਂ ਕਿ ਤੁਸੀਂ ਡੇਵ ਕਟੋਜੀ ਨੂੰ ਸਵਾਲ ਇਦਾਂ ਦੇ ਪੁੱਛ ਕੇ ਜਾਂ ਉਹਦੀ ਅਗੇਂਸਟ ਕੁਝ ਕਹਿ ਕੇ ਉਹਨੂੰ ਗੁੱਸੇ ਨਾ ਕਰ ਦਿਓ ਤਾਂ ਕਿ ਉਹ ਬਿੱਲ ਪਾਸ ਕਰ ਦੇਵੇ। ਇਹ ਗੱਲ ਮੇਰੇ ਕੋਲ ਰਿਟਰਨ ਵਿੱਚ ਪਈ ਹੈ, ਜੇ ਕਿਸੇ ਨੇ ਮੇਰੇ ਕੋਲ ਦੇਖਣੀ ਹੈ ਤਾਂ ਦੇਖ ਲਵੇ ਆ ਕੇ, ਕਿਉਂਕਿ ਸਾਡੇ ਵੀ ਬਿੱਲ ਵਿੱਚ ਰਹਿ ਗਏ ਜਿਹਨੇ ਸਾਨੂੰ ਭੇਜਤਾ ਸੀ, ਭਾਜੀ ਸਾਨੂੰ ਆਹ ਕੁਛ ਆਉਂਦਾ ਹੈ। ਇਹ ਤਾਂ ਬਹੁਤ ਹੀ ਕਮਾਲ ਦੀ ਜਿਹੜੀ ਗੱਲ ਆ। ਇਕੱਠ ਹੋਇਆ, ਹਜ਼ਾਰਾਂ ਦਾ ਇਕੱਠ ਆ, ਤੇ ਪਿੱਛੋਂ ਇਹ ਕਰ ਰਹੇ, ਇਹਨਾਂ ਨੂੰ ਸ਼ੀਲਡ ਕਿਉਂ ਕਰ ਰਹੇ ਆ? ਉਹਨਾਂ ਦੇ ਕਿਹੜੇ ਹਿੱਤ ਜਿਹੜੇ ਹੋਣਗੇ? ਹਿੱਤ ਭਾਜੀ ਤੁਹਾਨੂੰ ਪਤਾ ਆ, ਤੁਹਾਡਾ ਕੋਈ ਪਰਸਨਲ ਹਿੱਤ ਨਹੀਂ। ਅਸੀਂ ਰੇਡੀਓ ਤੋਂ ਪਹਿਲੇ ਨਿਜਦਨ ਆਏ ਆ, ਮੈਂ ਪੰਜਾਬੀ ਰੇਡੀਓ USA ਤੋਂ ਕਿਹਾ ਸੀ ਕਿ ਨਾ ਤਾਂ ਅਸੀਂ ਇੱਥੇ ਪ੍ਰਧਾਨ ਬਣਨਾ ਆ, ਨਾ ਕੋਈ ਪੋਲੀਟੀਕਲ ਗੇਨ ਕਰਨਾ ਆ। ਜਿਹੜੇ ਬੰਦੇ ਈਮੇਲਾਂ ਭੇਜਦੇ ਆ, ਜਿਹੜੇ ਬੰਦੇ ਇੱਥੇ ਇਹ ਇਦਾਂ ਦੇ ਲਫ਼ਜ਼ ਯੂਜ਼ ਕਰਕੇ ਗਏ, ਜਿਹਨੇ ਉਹਨੂੰ ਇੱਜ਼ਤ ਬਹੁਤ ਦਿਓ, ਉਹਨੂੰ ਜੇਕਰ ਉਹਨੂੰ ਸਵਾਲ ਨਾ ਪੁੱਛਿਓ, ਉਹਨੂੰ ਇਦਾਂ ਨਾ ਕਰਿਓ, ਇਦਾਂ ਨਾ ਕਰਿਓ। ਪੋਲੀਟੀਕਲ ਮਾਈਲੇਜ ਭਾਜੀ ਹਰੇਕ ਬੰਦੇ ਦਾ ਆਪਣਾ ਆਪਣਾ ਹੁੰਦਾ ਆ। ਅੱਜ ਮੈਂ ਕੌਂਸਲਮੈਨ ਆ, ਕੱਲ ਨੂੰ ਮੇਰਾ ਜੀ ਕਰਦਾ ਮੈਂ ਮੇਅਰ ਬਣ ਜਾਵਾਂ, ਮੇਅਰ ਬਣ ਗਿਆ ਮੁੜ ਕੇ ਮੈਨੂੰ ਹੋਣਾ ਕਿ ਯਾਰ ਮੈਂ ਅਸੈਂਬਲੀ ਬਣ ਜਾਵਾਂ, ਅਸੈਂਬਲੀ ਬਣ ਕੇ ਹੁਣ ਮੈਂ ਸੈਨੇਟਰ ਬਣ ਜਾਵਾਂ। ਮੁੜ ਕੇ ਫੇ ਗੱਲ ਗਵਰਨਰ ਤੇ ਨਹੀਂ, ਗੱਲ ਫੇ ਹਰੇਕ ਇਸ ਵੇਲੇ ਹੁੰਦਾ ਕਿ ਨਹੀਂ ਪ੍ਰੈਜ਼ੀਡੈਂਟ ਜਾਂ ਤਾਂ ਕਹਿੰਦੇ ਵੀ ਮੈਂ ਜੋ ਬਾਈਡਨ ਬਣ ਜਾਵਾਂ ਜਾਂ ਫਿਰ ਮੈਂ ਕਮਲਾ ਹੈਰਿਸ ਬਣ ਜਾਵਾਂ। ਇਹ ਹਰੇਕ ਦੀ ਕਿਸਮਤ 'ਚ ਨਹੀਂਗਾ ਹੁੰਦਾ ਹੈਗਾ। ਅਸੀਂ ਤਾਂ ਵੈਸੇ ਹੀ ਨਹੀਂ ਇੱਥੇ ਚੋਣ ਪ੍ਰੈਜ਼ੀਡੈਂਟ ਦੀ ਲੜ ਸਕਦੇ ਕਿਉਂਕਿ ਇੰਡੀਆ ਦੇ ਪੰਜਾਬ ਦੇ ਜੰਮੇ ਪਲੇ ਆ, ਅਸੀਂ ਪੰਜਾਬ ਦੇ ਜੰਮੇ ਪਲੇ ਆ। ਪਰ ਹਰੇਕ ਦੀ ਅੱਖ ਇੱਥੇ ਉੱਚੇ ਲੈਵਲ ਤੇ ਹੁੰਦੀ ਹੈ। ਪਰ ਭਾਜੀ ਤੁਹਾਨੂੰ ਨਾ ਪੋਲੀਟੀਕਲ ਜਿਹੜੀਆਂ ਚੇਅਰਸ ਜਾਂ ਸੀਟਾਂ ਆ, ਉਹਨਾਂ ਤੋਂ ਉੱਪਰ ਉੱਠ ਕੇ ਤੁਹਾਨੂੰ ਆਪਣੀ ਕਮਿਊਨਿਟੀ ਵੱਲ, ਤੁਹਾਨੂੰ ਆਪਣੇ ਬੱਚਿਆਂ ਵੱਲ, ਤੁਹਾਨੂੰ ਆਪਣੇ ਬਿਜ਼ਨਸ ਵੱਲ ਵੇਖਣਾ ਪੈਣਾ ਕਿ ਇਹਨਾਂ ਦੇ ਹੱਕ 'ਚ ਕੀ ਜਾਂਦਾ ਆ। ਇਹ ਜਿਹੜੀਆਂ ਕੁਰਸੀਆਂ ਹੁੰਦੀਆਂ ਆ ਜਾਂ ਰੁਤਬੇ ਹੁੰਦੇ ਆ ਨਾ, ਇਹ ਆਉਂਦੇ ਜਾਂਦੇ ਰਹਿੰਦੇ ਆ, ਇਹ ਸਦੀਵੀ ਨਹੀਂ ਹੁੰਦੇ। ਅਸੀਂ ਲੋਕਾਂ ਦੀ ਗੁੱਡੀ ਚੜੀ ਵੀ ਦੇਖੀ ਆ, ਅਸੀਂ ਅੱਖਾਂ ਸਾਹਮਣੇ ਲੈਂਦੀ ਵੀ ਦੇਖੀ ਆ। ਸੋ ਅਸੀਂ ਤਾਂ ਇਹੀ ਆ ਵੀ ਵਾਹਿਗੁਰੂ ਸਮਤ ਬਖਸ਼ੇ ਸਾਰਿਆਂ ਨੂੰ। ਆਪਣੇ ਲੋਕ ਬਹੁਤ ਇਨੋਸੈਂਟ ਆ ਭਾਜੀ। ਸਾਨੂੰ ਇੱਕ ਮੜ ਜੇ ਬੰਦਾ ਸੱਚਾ ਲੱਗੇ ਨਾ, ਉਹਦੀ ਆਵਾਜ਼ ਤੇ ਹੋ ਜਾਂਦੇ। ਅੱਜ 2000 ਬੰਦਾ ਇਕੱਠਾ ਹੋ ਗਿਆ ਨਾ, 1500 ਇੱਥੇ, ਤਾਂ ਕੱਲ ਨੂੰ ਅਸੀਂ ਇਹਨਾਂ ਨੂੰ ਡਿਚ ਕਰਕੇ ਤਾਂ ਅਸੀਂ ਆਪਣਾ ਪੋਲੀਟੀਕਲ ਮਾਈਲੇਜ ਲੈਣਾ ਸ਼ੁਰੂ ਕਰ ਦਈਏ। ਸਾਡੇ ਦੁਰ ਫਿੱਟੇ ਲਾਣ ਤੇ ਆ, ਔਰ ਇਹੀ ਗੱਲ ਇੱਥੇ ਹੋਣ ਡਈ ਆ। ਤੇ ਤੁਸੀਂ ਟਰਾਂਸਪੇਰੈਂਸੀ ਦੀ ਗੱਲ ਕੀਤੀ, ਇਹ ਗੱਲ ਕਿੱਦਾਂ ਹੋ ਰਹੀ ਆ? ਮੈਂ ਅੱਜ ਤੁਹਾਨੂੰ ਇਹ ਵੀ ਦੱਸ ਦਿੰਦਾ ਕਿ ਸਾਨੂੰ ਆਫਰ ਆਈ ਸੀਗੀ। ਮੈਂ ਅੱਜ ਇਸ ਗੱਲ ਦੀ ਕਿ ਸਾਨੂੰ ਆ ਕੇ ਜੀ ਡੇਵ ਕਟੋਜੀ ਨੂੰ ਉਹਦੇ ਆਫਿਸ ਵਿੱਚ ਮਿਲੋ। ਅੱਛਾ, ਪ੍ਰੋਟੈਸਟ ਕਰਨ ਤੋਂ ਪਹਿਲਾਂ? ਪ੍ਰੋਟੈਸਟ ਤੋਂ ਪਹਿਲਾਂ ਪਰਸੋਂ ਆਈ ਸੀਗੀ ਤੇ ਅਸੀਂ ਕਿਹਾ ਜੀ ਸੋਚ ਕੇ ਦੱਸਦੇ ਹਾਂ। ਈਵਨ ਮੈਨੂੰ ਇਸ ਗੱਲ ਕਹਿਣ 'ਚ ਕੋਈ ਹਿਚਕਚਾਹਟ ਨਹੀਂ ਗਿਆ ਕਿ ਮੈਂ ਉਹਨਾਂ ਨੇ ਕਿਹਾ ਜੀ ਕੋਈ ਗੱਲ ਨਹੀਂ, ਤੁਹਾਨੂੰ ਕੱਲ ਨੂੰ ਮਿਲ ਲਵਾਂਗੇ, ਵਿੱਚ ਬਸ ਮੰਗਲਵਾਰ। ਮੈਂ ਭਾਜੀ ਸੋਮਵਾਰ ਸਾਰੀ ਰਾਤ ਸੌ ਨਹੀਂ ਸਕਿਆ। ਮੈਂ ਕਿਹਾ ਯਾਰ ਅਸੀਂ ਲੋਕਾਂ ਨੂੰ ਕਿਹਾ ਅਸੀਂ ਟਰਾਂਸਪੇਰੈਂਸੀ ਰੱਖਾਂਗੇ, ਮੈਂ ਇਹਨੂੰ ਕਹਿ ਤਾ ਮੈਂ ਤੈਨੂੰ ਕੱਲ ਨੂੰ ਆ ਗਿਆ ਅਸੀਂ 4-5 ਬੰਦੇ ਮਿਲ ਲੈਂਦੇ ਆ ਤੇ ਬਿੱਲ ਦੇ ਡਿਸਕਸ ਕਰ ਲੈਂਦੇ ਆ। ਬੁੱਧਵਾਰ ਮੰਗਲਵਾਰ ਸਵੇਰੇ ਭਾਜੀ ਸੁੱਤੇ ਉੱਠੇ ਆ, ਬਾਬੇ ਦਾ ਨਾਂ ਲਿਆ, 8 ਵਜੇ ਪਹਿਲਾ ਫੋਨ ਮੈਂ ਕੀਤਾ ਜਿਹੜੇ ਬੰਦੇ ਮੀਡੀਆ ਉੱਕਰ ਸੀਗੇ। ਮੈਂ ਕਿਹਾ ਨਹੀਂ ਜੀ ਮੈਂ ਨਹੀਂ ਆਉਣਾ, ਨਾ ਅਸੀਂ ਆ ਰਹੇ ਨਾ ਅਸੀਂ ਗੱਲ ਕਰਨੀ। ਉਹਨੂੰ ਕਹੋ ਹੀ ਇਜ਼ ਇਨਵਾਈਟਡ, ਪ੍ਰੋਟੈਸਟ 'ਤੇ ਆਵੇ, ਜਿਹੜੀ ਗੱਲ ਰੱਖਣੀ ਲੋਕਾਂ ਸਾਹਮਣੇ ਆ ਕੇ ਰੱਖੇ ਤੇ ਜੋ ਕਹਿਣਾ ਉੱਥੇ ਕਵੇ, ਉੱਥੇ ਸਵਾਲ ਜਵਾਬ ਕਰਾਂਗੇ। ਅਸੀਂ ਉਹਦੇ ਆਫਿਸ ਵਿੱਚ ਆ ਕੇ ਨਹੀਂ ਮਿਲਣਾ ਉਹਨੂੰ। ਜਦ ਉਹਨੇ ਵੀ ਇਸ ਗੱਲ ਦਾ ਉਹਨੇ ਰਿਗਾਰਡ ਕੀਤਾ, ਉਹ ਕਹਿੰਦਾ ਆਈ ਅੰਡਰਸਟੈਂਡ ਕਿ ਤੁਸੀਂ ਆਪਣੇ ਲੋਕਾਂ ਨੂੰ ਪਹਿਲਾਂ, ਮੈਂ ਕਿਹਾ ਅਸੀਂ ਰੇਡੀਓ ਤੋਂ ਪਹਿਲੇ ਦਿਨ ਕਹਿਤਾ ਸੀਗਾ ਕਿ ਐਵਰੀਥਿੰਗ ਵਿਲ ਬੀ ਟਰਾਂਸਪੇਰੈਂਟ, ਅਸੀਂ ਕੋਈ ਲੋਕ ਲੁਕਾ ਕੇ ਨਹੀਂ ਕਰਾਂਗੇ, ਕੋਈ ਲੋਕੇ ਮੀਟਿੰਗ ਨਹੀਂ ਕਰਾਂਗੇ। ਤਾਂ ਉਸ ਮੀਟਿੰਗ ਨੂੰ ਨਾ ਕੀਤੀ ਉਹ ਬੰਦੇ ਨੇ ਇਸ ਗੱਲ ਦੇ। ਉਹ ਕਹਿੰਦਾ ਕੋਈ ਗੱਲ ਨਹੀਂ, ਅੱਜ ਜਿਹੜਾ ਮਰਜ਼ੀ ਕ੍ਰੈਡਿਟ ਲੈ ਲਵੇ। ਮੈਂ ਡੇਵ ਕਟੋਜੀ ਨੂੰ ਲੈ ਕੇ ਆਇਆ, ਡੈਡ ਮਨਦੀਪ ਸਿੰਘ ਭਾਜੀ ਸਲਮਾ ਵਾਲੇ, ਤੇ ਸਾਡੀ ਮੇਰੀ ਗੱਲ ਹੋਈ ਸੀ ਹਰਜੀਤ ਭਾਜੀ ਨੂੰ, ਹਰਜੋਤ ਭਾਜੀ ਨੂੰ ਪਤਾ ਸੀ। ਅਸੀਂ ਸਾਨੂੰ ਤੁਹਾਨੂੰ ਦੱਸ ਦੇਂਗੇ ਉਹ ਬੰਦਾ ਸਾਡੀਆਂ ਹੀ ਵਾਸ ਈਗਰ ਟੂ ਮੀਟ ਅਸ, ਕਹਿੰਦਾ ਮਿਲ ਲਓ ਵੀ ਆਪਾਂ ਗੱਲ ਕਰ ਲੈਂਦੇ ਆ। ਅਸੀਂ ਜੇ ਉਦਾਂ ਦੇ ਹੁੰਦੇ ਅਸੀਂ ਵੀ ਉਹਨੂੰ ਮਿਲ ਸਕਦੇ। ਬੇਸਿਕਲੀ ਉਹ ਚਾਹੁੰਦਾ ਸੀ ਵੀ ਮੇਰੇ ਬਿੱਲ ਦੇ ਉਲਟ ਪ੍ਰੋਟੈਸਟ ਨਾ ਹੋਵੇ। ਇਹ ਬਹੁਤ ਵੱਡੀ ਚੀਜ਼ ਹੋਈ ਆ ਅੱਜ, ਇੰਨਾ ਇਕੱਠ ਜਿਹੜਾ ਉਹ ਹੋਣਾ। ਕਿਉਂਕਿ ਮੈਂ ਆਪ ਜਦੋਂ ਆਏ ਆ ਸਾਨੂੰ ਪਾਰਕਿੰਗ ਮਸਾ ਲੱਭੀ ਆ, ਪਬਲਿਕ ਪਾਰਕਿੰਗ ਵੀ ਭਰੀ ਪਈ ਸੀ, ਆਲੇ ਦੁਆਲੇ ਵੀ ਪਾਰਕਿੰਗ ਬੜੀ ਔਖੀ ਜਿਹੜੀ ਲੱਭ ਕੇ ਪਹੁੰਚੇ ਆ। ਹੁਣ ਅੱਗਾ ਪਲਾਨ ਆਫ ਐਕਸ਼ਨ ਕੀ ਆ? ਜਿਹਦੇ ਟਰਾਂਸਪੇਰੈਂਸੀ ਦੀ ਹੁਣ ਗੱਲ ਕਰਦੇ ਆ, ਉਹਦੇ ਵਿੱਚ ਵੀ ਗੱਲਾਂ ਹੋਈਆਂ, ਮਿਲਾਂਗੇ। ਕਈ ਕਹਿ ਰਹੇ ਸੀਗੇ ਵੀ 7-8 ਜਣਿਆਂ ਦਾ ਵਫਦ ਬਣਾਉਣਾ ਆ, ਕਿੱਦਾਂ ਆ, ਕੀ ਪਲਾਨ ਆਫ ਐਕਸ਼ਨ ਆ? ਉਹਦੇ ਵਿੱਚ ਦੋ ਗੱਲਾਂ ਆ। ਇੱਕ ਤਾਂ ਆਪਾਂ ਹੁਣ ਰੇਡੀਓ ਪੰਜਾਬੀ ਰੇਡੀਓ USA ਦੇ ਹਰਜੋਤ ਭਾਜੀ ਨੂੰ ਅਸੀਂ ਕਿਹਾ ਆਪਾਂ ਉੱਥੇ ਅਨਾਉਂਸ ਕਰਦੇ ਹਾਂ। ਉੱਥੋਂ ਆਪਾਂ ਵਿਦਨ ਨੈਕਸਟ 24 ਆਵਰਸ ਆਪਾਂ 7 ਤੋਂ 10 ਬੰਦਿਆਂ ਦਾ ਵਫਦ ਬਣਾਵਾਂਗੇ ਰੇਡੀਓ ਤੇ ਕਾਲਾਂ ਲੈ ਕੇ ਵੀ ਕਿਹੜੇ ਬੰਦੇ ਜਾਣੇ ਚਾਹੀਦੇ ਆ। ਠੀਕ ਹੈ। ਅੱਜ 2000 ਬੰਦੇ ਇੱਥੇ ਆਇਆ, ਉਹ ਬੰਦੇ ਉਹਨਾਂ ਦੇ ਪਬਲਿਕਲੀ ਨਾਂ ਰਿਕਮੈਂਡ ਕਰਨ
ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜੇ ਮੇਰਾ ਨਾਂ ਵਿੱਚ ਨਹੀਂ ਹੋਣਾ ਚਾਹੀਦਾ ਤੇ ਮੈਂ ਬਿਲਕੁਲ ਨਹੀਂ ਆਉਣਾ ਚਾਹੁੰਦਾ। ਤੁਸੀਂ 10 ਬੰਦੇ ਜਿਹੜੇ ਮਰਜ਼ੀ ਲੈ ਜਾਓ, ਮੈਨੂੰ ਕੋਈ ਇਤਰਾਜ਼ ਨਹੀਂ ਗਾ ਹੈਗਾ। ਨਹੀਂ ਜੀ ਯਾਰ, ਜਿਸ ਕਾਰਨ ਨੇ ਮੋਰੇ ਕੰਮ ਚੱਕਿਆ, ਜਿਸ ਕਾਰਨ ਪੈਨਲ ਚਾਹੀਦਾ, ਮੈਨੂੰ ਪੈਨਲ ਦੇ ਵਿੱਚ ਜਾਣ ਦਾ ਕੋਈ ਚਾਰ ਨਹੀਂ। ਸਾਡੇ ਨਾਲ ਵਧੀਆ ਪੋਲੀਟੀਕਲ ਸੈਂਸ ਵਾਲੇ ਬੰਦੇ ਬੈਠੇ ਆ ਉੱਥੇ, ਸਾਡੇ ਨਾਲੋਂ ਜ਼ਿਆਦਾ ਵੱਧ ਕੇ 2 ਜਾਂ 3 ਤੁਹਾਡੇ ਜਿਹੜੇ ਤੁਹਾਡੀ ਸਾਈਡ ਦੇ ਟੌਪ ਦੇ ਲਾਇਰ ਹੋਣ, ਜਿਨ੍ਹਾਂ ਨੂੰ ਬਿੱਲ ਬਾਰੇ 100% ਨੌਲੇਜ ਹੋਵੇ, ਉਹ ਨਾਲ ਤੁਹਾਡੇ ਉੱਥੇ ਬੈਠੇ ਹੋਣ, ਉਹ ਇਹਨੂੰ ਕਹਿਣ ਕਿ ਆਹ ਇੱਦਾਂ ਤੇ ਆਹ ਇੱਦਾਂ, ਉਹ ਨਾਲ ਹੋਣੇ ਚਾਹੀਦੇ। ਦੂਜੀ ਗੱਲ, ਮੈਂ ਪੰਜਾਬੀ ਰੇਡੀਓ USA ਦੇ ਸੁਣਨ ਵਾਲੇ ਜਿੰਨੇ ਵੀ ਸਾਡੇ ਦੇਖਣ ਵਾਲੇ ਸਰੋਤੇ ਨੇ, ਸੁਣਨ ਵਾਲੇ ਨੇ, ਅਸੀਂ ਸ਼ੁਰੂ 'ਚ ਗੱਲ ਕਹੀ ਸੀ ਵੀ ਯਾਰ ਇਸ ਪ੍ਰੋਜੈਕਟ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਨਾ ਕਰਿਓ, ਇਹਨੂੰ ਡੀਰੇਲ ਕਰਨ ਦੀ ਕੋਸ਼ਿਸ਼ ਨਾ ਕਰਿਓ। ਕੀ ਇਦਾਂ ਦੀ ਕੋਸ਼ਿਸ਼ਾਂ ਹੋਈਆਂ? ਇਹ ਹੋਣੀਆਂ ਆ, ਮੈਂ ਤੁਹਾਨੂੰ ਦੱਸ ਦਿੰਦਾ ਹੁਣੇ। ਅੱਛਾ, ਅੱਗੇ ਤੁਹਾਨੂੰ ਸ਼ੱਕ ਆ? ਜਾਂ ਭਾਜੀ ਇੱਥੇ ਮੀਟਿੰਗਾਂ ਹੋਣਗੀਆਂ ਪਿੱਛੇ ਜਾ, ਹਰੇਕ ਬੰਦਾ ਪੋਲੀਟੀਕਲ ਗੇਨ ਚਾਹੁੰਦਾ ਇੱਥੇ, ਜਿਹਨੇ ਕੱਲ ਨੂੰ ਕੁਝ ਬਣਨਾ ਆ। ਸੋ ਆਪਣੇ ਪੋਲੀਟੀਕਲ ਗੇਨ ਲਈ ਸਾਡੀ ਇਹੀ ਅਰਜ਼ ਕਰਦੇ ਕਿ ਭਾਈ ਤੁਸੀਂ ਜੋ ਵੀ ਕਰਨਾ ਆਪਣੀ ਕਮਿਊਨਿਟੀ ਨੂੰ ਪੁੱਛ ਕੇ ਕਰਿਓ। ਤੁਹਾਡੇ ਕੋਲ ਅੱਜ ਕੱਲ੍ਹ ਈਮੇਲਸ ਹੈਗੀਆਂ, ਤੁਹਾਡੇ ਕੋਲ ਸੋਸ਼ਲ ਮੀਡੀਆ WhatsApp ਗਰੁੱਪ ਹੈਗੇ ਆ, Facebook ਹੈਗੇ, ਪੰਜਾਬੀ ਰੇਡੀਓ USA ਹੈਗਾ ਆ, ਹੋਰ TV ਚੈਨਲ ਇੱਥੇ ਆਏ ਸੀਗੇ ਕਿ ਮੈਨੂੰ ਸਾਰਿਆਂ ਦੇ ਨਾਂ ਨਹੀਂ ਯਾਦ ਹੈਗੇ। ਤੁਸੀਂ ਉਹਨਾਂ ਦੇ ਨਾਲ ਗੱਲ ਕਰਕੇ ਸਾਰਾ ਕੁਝ ਕਰਕੇ ਉੱਥੇ ਕਹੋ ਜੀ ਆਹ ਗੱਲ ਹੋਈ ਆ। ਹਰੇਕ ਬੰਦੇ ਨੂੰ ਸਵਾਲ ਪੁੱਛੋ ਕਿ ਤੁਸੀਂ ਬਿਹਾਈਂਡ ਦਾ ਸੀਨ ਵਾਲੀ ਗੱਲ ਨੂੰ ਪਰੇ ਛੱਡੋ। ਠੀਕ ਹੈ, ਮੈਂ ਮੰਨਦਾ ਉੱਥੇ ਉਹਦੇ ਆਫਿਸ ਦੇ ਵਿੱਚ 1000 ਬੰਦਾ, 100 ਬੰਦਾ, 200 ਨਹੀਂ ਜਾ ਸਕਦੇ, 10 ਤਾਂ ਜਾ ਸਕਦੇ ਆ ਨਾ। ਉਹ 10 ਦਾ ਉੱਥੇ ਕੀ ਹੋਇਆ ਉਹਦੀ ਰਿਕਾਰਡਿੰਗ ਜੇ ਨਹੀਂ ਵੀ ਕਰ ਸਕਦੇ, ਉਸ ਵੇਲੇ ਆ ਕੇ ਆਪਣੇ ਬਾਹਰ ਬੰਦਿਆਂ ਨਾਲ ਸ਼ੇਅਰ ਕਰਨਗੇ ਸਾਡੀ ਆਹ ਗੱਲ ਹੋਈ ਆ, ਇਹਨਾਂ ਤੇ ਮੰਨਿਆ ਨੇ ਤੇ ਨਹੀਂ ਮੰਨਿਆ। ਪਰ ਇਹ ਤਾਂ ਆਪਾਂ ਨੂੰ ਕਨਸਪੀਰੇਸੀ ਥਿਊਰਿਸਟ ਤਾਂ ਬਗੈਰ ਸਮਝ ਵਾਲੇ ਸਮਝਦੇ ਆ, ਤੇ ਉਹ ਪੋਲੀਟੀਕਲ ਮਾਈਲੇਜ ਲੈ ਕੇ ਉਹਨਾਂ ਨੇ ਤਾਂ ਉਹ ਫਿਰ ਉਹੀ ਸਮਝ ਰੱਖਣੀ ਆਪਣੇ ਬਾਰੇ। ਇਹ ਕਿੱਦਾਂ ਉਹਦਾ ਨਜ਼ਰੀਆ ਬਦਲ ਸਕਣਗੇ? ਆਪਾਂ ਇਹੀ ਤਾਂ ਚੇਂਜ ਕਰਨ ਅੱਜ ਇਕੱਠੇ ਹੋਏ ਸੀਗੇ। ਅੱਜ 2000 ਬੰਦਾ ਇਕੱਠਾ ਹੋਇਆ ਨਾ, ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ 2000 ਬੰਦੇ ਦੇ ਪਿੱਛੇ। ਦੂਜੀ ਗੱਲ ਮੈਂ ਵੀ ਕਹਾਂ ਕਿ ਯਾਰ ਵੋਟ ਜ਼ਰੂਰ ਰਜਿਸਟਰ ਕਰਿਆ ਕਰੋ। ਜਿੰਨੀ ਵੱਧ ਤੋਂ ਵੱਧ ਵੋਟ ਰਜਿਸਟਰ ਕਰੋਗੇ ਉਨੀ ਤੁਹਾਡੀ ਸਟਰੈਂਥ ਹੋਊਗੀ। ਇਹ ਬੰਦੇ ਤੁਹਾਡੇ ਪੈਰਾਂ ਜਾ ਕੇ ਵੋਟਾਂ ਮੰਗਿਆ ਕਰਨਗੇ। ਜੇ ਤੁਸੀਂ ਇਕੱਠੇ ਨਹੀਂ ਨਾ ਹੁੰਦੇ ਤਾਂ ਤੁਹਾਨੂੰ ਕਿਸੇ ਨੇ ਕਹਿਣਾ ਨਹੀਂ ਮੰਨਣਾ ਹੈਗਾ। ਜਦ ਇਹਨਾਂ ਨੂੰ ਪਤਾ ਕਿ ਹਰੇਕ ਕੌਂਸਟੀਚੁਐਂਸੀ ਵਿੱਚ ਪੰਜਾਬੀਆਂ ਦੀ, ਸਿੱਖਾਂ ਦੀ 5% ਵੋਟ ਆ, 10% ਵੋਟ ਆ, ਜੂਬਾ ਸਿਟੀ ਦੇ ਇਹਨਾਂ ਦੀ 40% ਵੋਟ ਆ ਆਪਣੇ ਬੰਦਿਆਂ ਦੀ। ਬੇਰੀਏ ਵਿੱਚ ਇਹੋ ਜਿਹੇ 4-5 ਡਿਸਟ੍ਰਿਕਟ ਆ ਜਿੱਥੇ ਆਪਣੇ ਬੰਦਿਆਂ ਦੀ ਘੱਟੋ ਘੱਟ ਨਹੀਂ ਤਾਂ 10-15% ਨਹੀਂ ਭਾਜੀ 28% ਤੋਂ ਉੱਪਰ ਵੋਟ ਆ, ਜਿੱਥੇ ਔਰ ਆਲਮੋਸਟ 60% ਕਾਉਂਟੀਆਂ ਦੇ ਵਿੱਚ ਅਸੀਂ ਜਿੱਤ ਹਾਰ ਦਾ ਮਾਰਜਨਲ ਵੋਟ ਅਸੀਂ ਡਿਸਾਈਡ ਅਸੀਂ ਬਣ ਸਕਦੇ ਹਾਂ। ਤੇ ਘੱਟੋ ਘੱਟ 7-8 ਕਾਉਂਟੀਆਂ 10 ਦੇ ਵਿੱਚ, 10-12 ਡਿਸਟ੍ਰਿਕਟ ਦੇ ਵਿੱਚ ਅਸੀਂ ਜਿੱਤ ਹਾਰ ਦਾ ਫੈਸਲਾ ਨਹੀਂ ਕਰ ਸਕਦੇ। ਅਸੀਂ ਕਿਸੇ ਨੂੰ ਜਿਤਾ ਵੀ ਸਕਦੇ ਹਾਂ, ਕਿਸੇ ਨੂੰ ਹਰਾ ਵੀ ਸਕਦੇ ਹਾਂ। ਵੋਟਾਂ ਆਪਣੀਆਂ 18 ਸਾਲ 21 ਸਾਲ ਤੋਂ ਉੱਪਰ ਬਣਦੀ ਵੋਟ, ਰਾਈਟ? 21 ਸਾਲ ਤੋਂ ਉੱਪਰ ਸਾਰੇ ਵੋਟਾਂ US ਸਿਟੀਜ਼ਨ ਦੀ ਬਣਨੀ ਆ। ਵੋਟਾਂ ਬਣਾਓ, ਵੋਟ ਰਜਿਸਟਰ ਕਰਵਾਓ। ਤੁਸੀਂ ਜੇ ਡੈਮੋਕ੍ਰੈਟ ਦਾ ਡੈਮੋਕ੍ਰੈਟ ਬਣੋ, ਰਿਪਬਲਿਕਨ ਦਾ ਰਿਪਬਲਿਕਨ ਬਣੋ, ਗ੍ਰੀਨ ਹੈ ਤਾਂ ਗ੍ਰੀਨ ਬਣੋ, ਪਰ ਤੁਸੀਂ ਨਾ ਪਾਰਟੀ ਨੂੰ ਵੋਟ ਪਾਉਣ ਦੀ ਬਜਾਏ ਨਾ ਪਾਲਿਸੀ ਨੂੰ ਪਾਲੋ। ਪਾਲਿਸੀ ਦੇਖਿਆ ਕਰੋ ਕਿਹੜਾ ਬੰਦਾ ਤੁਹਾਡੇ ਹੱਕ 'ਚ ਆ। ਸਵੀਟ ਟਾਕਸ ਜਿਹੜੀਆਂ ਮਿੱਠੀਆਂ ਗੱਲਾਂ ਨੇ ਦੇ ਮਗਰ ਨਾਲ ਲੱਗਿਆ ਕਰੋ। ਤਾਂ ਮਿੱਠੀ ਛੁਰੀ ਆਖਦੇ ਆਪਣੇ ਵੀ ਗੱਲਾਂ ਦੇ ਨਾਲ ਫਿਰ ਛਿੱਲ ਦਿੰਦੇ ਆ। ਤੁਹਾਡੇ ਸਾਹਮਣੇ ਪ੍ਰਾਈਮ ਐਗਜ਼ਾਮਪਲ ਆ ਕੈਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਦੀ ਫੰਡਿੰਗ ਤੇ ਪੰਜਾਬ ਵਿੱਚ ਇਸ ਵੇਲੇ ਸਰਕਾਰ ਬਣੀ ਆ। ਤੁਹਾਨੂੰ ਸਾਰਿਆਂ ਨੂੰ ਪਤਾ ਕਿਹਦੀ ਬਣੀ ਆ। ਉਹਨਾਂ ਨੇ ਕੀ ਵਾਅਦੇ ਕੀਤੇ ਸੀਗੇ, ਕਿੰਨੇ ਮੁੰਡੇ ਨਸ਼ਿਆਂ ਨਾਲ ਮਰਦੇ ਉੱਥੇ, ਕਿੰਨਾ ਕੁ ਨਸ਼ਾ ਬੰਦ ਹੋ ਗਿਆ ਉੱਥੇ, ਕਿੰਨੀ ਕੁ ਕਰਪਸ਼ਨ ਬੰਦ ਹੋ ਗਈ, ਕਿੰਨੇ ਕੁ ਗਲਤ ਕੰਮ ਬੰਦ ਹੋ ਗਏ, ਹੋਇਆ ਕੁਛ ਬੰਦ? ਕਰਪਸ਼ਨ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ, ਕਿਉਂਕਿ ਯਾਰ ਜ਼ਿਆਦਾ ਰੱਜਿਆ ਬੰਦਾ ਹਾਲੇ ਘੱਟ ਖਾਊਗਾ, ਨਵੇਂ ਭੁੱਖੇ ਨੇ ਤਾਂ ਜ਼ਿਆਦਾ ਖਾਣਾ ਆ। ਸੋ ਤੁਹਾਡੇ ਸਾਹਮਣੇ ਪ੍ਰਾਈਮ ਐਗਜ਼ਾਮਪਲ ਪੰਜਾਬ ਆ। ਅਸੀਂ ਜੀ ਇਹ ਕਰਾਂਗੇ, ਉਹ ਕਰਾਂਗੇ, ਤੇ ਹੁੰਦਾ ਕੀ ਆ? 2 ਸਾਲ ਹੋ ਗਏ ਆ। ਤੁਸੀਂ ਆਪ ਦੱਸ ਦਿਓ ਉੱਥੇ ਕੀ ਹੋਇਆ। ਬਿਲਕੁਲ। ਸੋ ਜਸਕਰਨ ਭਾਜੀ ਬਹੁਤ ਵਧੀਆ ਇਕੱਠ ਰਿਹਾ। ਸੋ ਹੋਪਫੁਲੀ ਇਹਦੇ ਵਿੱਚੋਂ ਕੁਝ ਪੋਜ਼ਿਟਿਵ ਆਵੇ। 553 ਬਿੱਲ ਆ ਉਹ ਪਾਸ ਹੁੰਦਾ, ਫੇਲ ਹੁੰਦਾ ਆ, ਉਹ ਤਾਂ ਹੁਣ ਚਲੋ ਉਸ ਅਸੈਂਬਲੀ ਦੇ ਅੰਦਰ ਵੋਟਾਂ ਪਾ ਕੇ ਜਿਹੜੇ ਚੁਣ ਕੇ ਘੱਲਨੇ ਆ ਉਹਨਾਂ ਨੇ ਵੋਟਾਂ ਪਾ ਕੇ ਕਰਨਾ ਆ। ਪਰ ਤੁਸੀਂ ਆਪਣਾ ਫਰਜ਼ ਅਦਾ ਕਰ ਸਕਦੇ ਆ। ਤੁਸੀਂ ਬਹੁਤ ਸਾਰੇ ਇੱਥੇ ਉਹ ਲੋਕ ਵੀ ਮੈਨੂੰ ਮਿਲੇ ਆ ਜਿਹੜਾ ਦਾ ਕੋਈ ਬਿਜ਼ਨਸ ਨਹੀਂ। ਹੁਣ ਸਾਡਾ ਕੋਈ ਬਿਜ਼ਨਸ ਨਹੀਂ ਆ, ਮੈਂ ਤਾਂ ਕੰਮ ਕਰਦਾ ਆ, ਮੈਨੂੰ ਉਹਦੇ ਨਾਲ ਨਹੀਂ ਆ। ਮੈਂ ਪਰ ਇਹ ਚਾਹੁੰਦਾ ਵੀ ਭਾਈ ਇੱਥੇ ਮਾਹੌਲ ਵਧੀਆ ਹੋਣਾ ਚਾਹੀਦਾ, ਕ੍ਰਾਈਮ ਨਹੀਂ ਹੋਣਾ ਚਾਹੀਦਾ। ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਰੱਖਦੇ ਹੋਏ ਤੁਸੀਂ ਆਪਣੇ ਅਸੈਂਬਲੀ ਪਰਸਨ ਆ, ਉਹਨਾਂ ਤੱਕ ਆਵਾਜ਼ ਪਹੁੰਚਾਓ, ਉਹਨਾਂ ਨੂੰ ਜਿਹੜੀ ਆ ਗੱਲ ਦੱਸੋ ਵੀ ਭਾਈ ਕਿਉਂ ਅਸੀਂ ਇਸ ਦੇ ਉਲਟ ਆ। ਨਹੀਂ ਜਿਹੜੇ ਆ ਉਹ ਵੋਟ ਪਾਉਂਦੇ ਫਿਰ ਵੀ ਤੁਹਾਡੀ ਗੱਲ ਨਹੀਂ ਮੰਨਦੇ, ਤਾਂ ਯਾਦ ਰੱਖੋ ਕੌਣ ਤੁਹਾਡੇ ਹੱਕ ਦੇ ਵਿੱਚ ਬੋਲਦਾ ਆ ਤੇ ਕੌਣ ਤੁਹਾਡੇ ਉਲਟ ਬੋਲਦਾ ਆ। ਸੋ ਜਸਕਰਨ ਭਾਜੀ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ? ਇਹ ਸਭ ਤੋਂ ਪਹਿਲਾਂ ਤਾਂ ਇੱਕ ਤਾਂ ਜਿੰਨੇ ਵੀ ਇੱਥੇ ਸਾਡੇ ਇਸ ਪ੍ਰੋਟੈਸਟ ਦੇ ਵਿੱਚ ਦੂਰੋਂ ਨੇੜਿਓਂ ਚੱਲ ਕੇ ਇੱਕ ਕਦਮ ਉਹਨਾਂ ਦਾ ਸਾਡੇ ਸਿਰ ਮੱਥੇ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਿੰਨੀਆਂ ਸਾਡੀਆਂ ਭੈਣਾਂ, ਭਰਾ, ਬੱਚੇ ਜਿੰਨੇ ਵੀ ਇੱਥੇ ਆਏ ਸੀਗੇ ਉਹਨਾਂ ਸਾਰਿਆਂ ਦੀ ਬਹੁਤ ਮਿਹਰਬਾਨੀ। ਰੋਜ਼ਵੈਲ ਗੁਰਦੁਆਰਾ ਸਾਹਿਬ ਤੋਂ ਚਾਹ ਤੇ ਲੰਗਰ ਦਾ ਆਇਆ ਬਲਜਿੰਦਰ ਚੌਲ ਭਾਜੀ, ਥੈਂਕ ਯੂ ਸੋ ਮੱਚ। ਪੰਜਾਬੀ ਢਾਬਾ ਵਾਲੇ, ਡਿਕਸਨ ਢਾਬੇ ਵਾਲੇ ਸਿਕੰਦਰ ਸਿੰਘ ਭਾਜੀ ਹੁਣਾਂ ਨੇ ਲੰਗਰ ਲਾਇਆ ਸਮੋਸਿਆਂ ਦਾ, ਚਾਹ ਦਾ, ਉਹਨਾਂ ਦਾ ਵੀ ਬਹੁਤ ਧੰਨਵਾਦ। ਪੰਜਾਬੀ ਰੇਡੀਓ USA ਪਿਛਲੇ 10 ਦਿਨ ਤੋਂ ਇਹਨੂੰ ਪੂਰਾ ਐਨ ਆਪਣਾ 100 ਦੂਜੇ ਪ੍ਰੋਗਰਾਮ ਰੱਦ ਕਰਕੇ ਕਵਰੇਜ ਕਰ ਰਿਹਾ ਆ। ਰਾਜਕਰਨਵੀਰ ਸਿੰਘ ਤੁਹਾਡਾ, ਹਰਜੋਤ ਭਾਜੀ, ਅਜੀਤ ਸਿੰਘ ਮੰਡਾ ਤੁਹਾਡਾ ਨਾਲ, ਪਰਮੀਤ ਹੁੰਦਾ, ਪ੍ਰਵੀਨ ਤੁਹਾਡਾ, ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ। ਤੇ ਇੱਕ ਗੱਲ ਮੈਂ ਜ਼ਰੂਰ ਕਹਾਂਗਾ ਕਿ ਤੁਸੀਂ ਨਾ
ਪਾਰਟੀ ਕਈ ਵਾਰੀ ਬੋਲਦੇ ਆ ਸਾਡੇ ਕੋਲੋਂ ਲਫ਼ਜ਼ ਉੱਪਰ ਹੇਠਾਂ ਹੋ ਜਾਂਦੇ ਆ। ਗਰਮੀ ਦੇ ਵਿੱਚ ਬੰਦਾ ਥੋੜੀ ਜਿਹੀ ਟੋਨ ਤੁਹਾਡੀ ਚੇਂਜ ਹੋ ਜਾਂਦੀ ਆ, ਉਹ ਕਿਤੇ ਹੋ ਗਿਆ ਵੇ ਤਾਂ ਉਹਦੀ ਅਸੀਂ ਮਾਫੀ ਮੰਗਦੇ ਆ। ਔਰ ਮੈਂ ਦਿਲੋਂ ਕਹਿੰਦਾ ਕਿ ਨਹੀਂ ਯਾਰ, ਆਪਾਂ ਨੂੰ ਘਰ ਦੀਆਂ ਗੱਲਾਂ ਘਰ 'ਚ ਰੱਖਣੀਆਂ ਚਾਹੀਦੀਆਂ, ਬਾਹਰ ਨਹੀਂ ਕਰਨੀਆਂ ਚਾਹੀਦੀਆਂ। ਮੇਰੇ ਕੋਲ ਛੋਟੀ ਜਿਹੀ ਗਲਤੀ ਹੋਈ ਸੀ, ਉਹਦੀ ਮੈਂ ਸਾਰਿਆਂ ਤੋਂ ਮਾਫੀ ਮੰਗਦਾ ਆ। ਮੈਨੂੰ ਆਈ ਸ਼ੁੱਡ ਹੈਵ ਕੰਟਰੋਲਡ ਮਾਈ ਸੈਲਫ, ਕੋਈ ਨਹੀਂ। ਪਰ ਉਹਦੇ ਵਿੱਚ ਕਈ ਵਾਰੀ ਇਹ ਵੀ ਤੁਹਾਡਾ ਬੜਾਪਣ ਆ, ਤੁਸੀਂ ਮਾਫੀ ਮੰਗ ਰਹੇ ਹੋ। ਹਾਂਜੀ, ਤੇ ਅੱਗੇ ਤੋਂ ਇਹੀ ਹੈ ਕਿ ਤੁਸੀਂ ਨਾ ਸਾਰੇ ਜਣੇ ਰਲ ਕੇ ਇਕੱਠੇ ਆਪਣਾ ਇਹ ਹੈ ਕਿ ਇਹ ਬਿੱਲ ਆਪਾਂ ਫੇਲ ਕਰਵਾਈਏ। ਉਸ ਤੋਂ ਬਾਅਦ ਆਪਾਂ ਇਕੱਠੇ ਹੋ ਕੇ ਨਾ ਇਹਨਾਂ ਨੂੰ ਸਟਰੈਂਥ ਦਿਖਾਈਏ ਤਾਂ ਕਿ ਆਪਾਂ ਆਪਣੇ ਬੱਚਿਆਂ ਦਾ ਫਿਊਚਰ ਬ੍ਰਾਈਟ ਕਰ ਸਕੀਏ। ਤੇ ਆਪਾਂ ਸਾਰੇ ਜਾਣੇ ਨਾ, ਹਾਲੇ ਇਹ ਸ਼ੁਰੂਆਤ ਹੋਈ ਹੈ ਅੱਜ, ਇਹਨੂੰ ਅੰਜਾਮ ਤੱਕ ਆਪਾਂ ਲੈ ਕੇ ਜਾਣਾ। ਸਾਰਿਆਂ ਨੇ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ। ਆਪ ਸਭਨਾਂ ਦਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਮਿਹਰਬਾਨੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।